ये है वो मंदिर जो पाकिस्तान और इंडिया की सरहद पर खेतों में वाक़या है। इसके अंदर जाके आपको दिखाएंगे 1947 वाला बंद मंदिर आज 2025 में कैसा है। अदब के तहत जूता उतार लिया ताकि किसी की भी इबादत गाह हो, एहतराम करना बहुत ज़रूरी है। अब आगे जनाब इस मंदिर के अंदर और इसकी तफसील आपको बताते हैं। अस्सलाम वालेकुम, मैं औरंगजेब बेग, तुसी वेख रहे हो मीडिया टॉप। ਤੇ ਇਸ ਵੇਲੇ ਮੈਂ ਆਇਆ ਵਾਂ ਇੱਕ ਪਿੰਡ ਹੈਗਾ ਲਾਲੀਆਂ, ਇਹਦੀ ਤਹਿਸੀਲ ਸ਼ਕਰਗੜ੍ਹ ਤੇ ਜ਼ਿਲ੍ਹਾ ਨਾਰੋਵਾਲ, ਬਿਲਕੁਲ ਬਾਰਡਰ ਵਾਲੀ ਸਾਈਡ ਤੇ ਪਿੰਡ ਹੈਗਾ। ਇੱਥੇ ਹੈਗਾ ਸ਼ਿਵ ਮੰਦਿਰ, ਪਿੰਡੋਂ ਬਾਰ-ਬਾਰ ਬਣਾਇਆ ਗਿਆ ਸੀ ਔਰ ਉਹ 1947 ਤੋਂ ਪਹਿਲੇ ਵਾਲਾ ਮੰਦਿਰ ਅੱਜ ਵੀ ਮੌਜੂਦ ਹੈਗਾ। ਅਗਰ ਵੇਖਿਆ ਜਾਏ ਨਾ ਤੇ ਇੱਧਰ ਮੰਦਿਰ ਹੈਗਾ ਉਹ ਪੈਲੀਆਂ ਦੇ ਵਿੱਚ, ਠੀਕ ਹੈ ਨਾ। ਤੇ ਇਹ ਮੰਦਿਰ ਜਾ ਕੇ ਵੇਖਨੇ ਅੱਜ ਕਿ ਕਿਸ ਹਾਲ ਦੇ ਵਿੱਚ ਇਹ ਲਾਲੀਆਂ ਪਿੰਡ ਜਿਹੜਾ ਪਿੱਛੇ ਤੁਸੀਂ ਵੇਖ ਸਕਦੇ ਹੋ। ਉੱਚਾ ਪਿੰਡ, ਨੀਵਾਂ ਪਿੰਡ, ਇਸ ਲਈ ਕਿ ਇੱਥੋਂ ਦੀ ਜ਼ਮੀਨ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਹੀ ਉੱਚੀ ਨੀਵੀਂ ਜਗ੍ਹਾ ਹੈਗੀ ਹੈ। ਤੇ ਦੱਸਿਆ ਗਿਆ ਕਿ ਇੱਥੇ ਵੀ 1947 ਤੋਂ ਪਹਿਲਾਂ ਬਹੁਤ ਜ਼ਿਆਦਾ ਤਾਦਾਦ 'ਚ ਹਿੰਦੂ ਆਬਾਦ ਸਨ। ਉਸ ਤੋਂ ਬਾਅਦ ਫਿਰ ਹਿੰਦੂ ਤੇ ਚਲੇ ਗਏ ਇੰਡੀਆ ਦੇ ਵਿੱਚ, ਤੇ ਫਿਰ ਉੱਥੋਂ ਜਿਹੜੇ ਮਹਾਜਰੀਨ ਸਨ ਉਹ ਵੀ ਇੱਥੇ ਆ ਕੇ ਆਬਾਦ ਹੋਏ। ਤੇ ਹੁਣ ਤੁਹਾਨੂੰ ਇਹ ਮੰਦਿਰ ਵਿਖਾਲਨੇ ਆ, ਪੈਲੀਆਂ ਦੇ ਵਿੱਚ, ਖੇਤਾਂ ਦੇ ਵਿੱਚ ਮੰਦਿਰ ਹੈਗਾ। ਤੇ ਮੰਦਿਰ ਅੱਜ ਕੇ ਸਾਲ ਦੇ ਵਿੱਚ। ਅੱਛਾ ਦੋਸਤੋ, ਇਹ ਕਾਫੀ ਦੂਰ ਪਿੰਡ ਹੈਗਾ ਮੇਰੇ ਇਲਾਕੇ ਤੋਂ। ਤੇ ਮੈਂ ਜਦੋਂ ਇੱਥੇ ਵੀਡੀਓ ਬਣਾਉਣ ਵਾਸਤੇ ਨਿਕਲਿਆ ਤੇ ਬੜੀ ਧੁੱਪ ਲੱਗੀ ਸੀ, ਲੇਕਿਨ ਹੁਣ ਬਾਰਿਸ਼ ਰਸਤੇ 'ਚ ਹੋਈ ਹੈ। ਤੇ ਇਹ ਬਹੁਤ ਖੂਬਸੂਰਤ ਪਿੱਛੇ ਸੜਕ ਬਣੀ ਹੈ ਪੱਕੀ, ਲੇਕਿਨ ਇਹ ਜਿਹੜਾ ਏਰੀਆ ਨਾ ਪਿੰਡ ਦੇ ਬਿਲਕੁਲ ਕੋਲ 2 ਕਿੱਲਿਆਂ ਦਾ ਹੈਗਾ, ਇਹ ਕੱਚਾ ਪਿਆ ਹੈ। ਤੇ ਇੱਥੇ ਬੜੀ ਤਿਲਕਣ ਹੋ ਗਈ ਹੈ ਤੇ ਮੈਂ ਆਪਣੀ ਗੱਡੀ ਪਿੱਛੇ ਖਿਲਾਰ ਲਈ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਨਾ ਉਹ ਸਲਿਪਿੰਗ ਹੈ, ਫਿਸਲਣ ਹੈ। ਤੇ ਮੇਰੀ ਮੰਜ਼ਿਲ ਹੈ ਉਹ ਮੰਦਿਰ, ਇਹ ਜਿਹੜੇ ਦਰਖਤਾਂ ਦੇ ਵਿੱਚ ਨਾ, ਇਹ ਇੱਥੇ ਇਹ ਮੰਦਿਰ ਹੈ, ਠੀਕ ਹੈ ਨਾ। ਇੱਥੇ ਜਾਣਾ, ਇੱਧਰੋਂ ਵਿੱਚੋਂ ਦੀ ਕੋਈ ਰਾਹ ਲੱਭਣੇ ਆ। ਬੜੀ ਮਿਹਨਤ ਨੇ ਇਹੋ ਜਿਹੀ ਵੀਡੀਓ ਬਣਾਈ ਦੀਆਂ ਨੇ, ਇਸ ਲਈ ਨਾਲ ਵੀਡੀਓ ਵੇਖੋ, ਨਾਲ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਤੇ ਮੈਂ ਹੁਣ ਜਿਹੜਾ ਨਾ ਕੋਈ ਰਾਹ ਲੱਭਣਾ ਕਿ ਕਿੱਥੋਂ ਦੀ ਅੰਦਰ ਜਾਇਆ ਜਾ ਸਕਦਾ, ਤਾਂ ਕਿ ਜਿਹੜਾ ਪੁਰਾਣਾ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਵਾਲੀ ਜਗ੍ਹਾ ਇੱਕ ਉਹ ਤੁਹਾਨੂੰ ਵਿਖਾਈ ਜਾ ਸਕੇ, ਠੀਕ ਹੈ ਨਾ। ਇਹ ਦੇਖੋ ਤੁਸੀਂ ਪੈਰ ਕਿੰਝ ਤਿਲਕਣ ਨੇ, ਸਹੀ ਹੈ, ਸਲਿੱਪ ਹੋ ਰਹੇ ਨੇ, ਠੀਕ ਹੈ। ਦੇਖੋ ਤੁਸੀਂ, ਇਹ ਇੱਕ ਰਸਤਾ ਆ ਗਿਆ, ਠੀਕ ਹੈ ਨਾ। ਇੱਧਰੋਂ ਦੀ ਜਾਣ ਦੀ ਕੋਸ਼ਿਸ਼ ਕਰਨੇ ਆ, ਉਹ ਸਾਹਮਣੇ, ਠੀਕ ਹੈ। ਇਹ ਜਨਾਬ ਜਿਹੜੇ ਬਾਰਡਰ ਦੇ ਪਿੰਡ ਹੈਗੇ ਨੇ ਨਾ, ਖਾਸ ਤੌਰ ਤੇ ਨਾਰੋਵਾਲ ਦੇ ਬਾਰਡਰ ਜਾਂ ਖਾਸ ਤੌਰ ਤੇ ਸ਼ਕਰਗੜ੍ਹ ਦਾ, ਜ਼ਫਰਵਾਲ ਦਾ ਏਰੀਆ, ਇੱਧਰ ਸਿੱਖ ਘੱਟ ਹੁੰਦੇ ਸਨ, ਠੀਕ ਹੈ ਨਾ। ਇੱਧਰ ਜ਼ਿਆਦਾ ਹੁੰਦੇ ਸਨ ਜਾਂ ਮੁਸਲਮਾਨ ਤੇ ਜਾਂ ਹਿੰਦੂ ਬਹੁਤ ਜ਼ਿਆਦਾ ਇਹਨਾਂ ਬਾਰਡਰ ਏਰੀਆ ਦੇ ਵਿੱਚ ਹੁੰਦੇ ਸਨ। ਇਹ ਨਾਲ ਜਨਾਬ ਥੋੜੀ ਦੂਰੀ ਬਾਰਡਰ ਦਾ ਏਰੀਆ ਹੈ, ਠੀਕ ਹੈ ਨਾ। ਜੰਮੂ ਵਾਲਾ ਬਾਰਡਰ ਵੀ ਕਹਿ ਸਕਦੇ ਹੋ, ਗੁਰਦਾਸਪੁਰ ਦਾ ਏਰੀਆ ਵੀ ਕਹਿ ਸਕਦੇ ਹੋ। ਇੱਧਰ ਯਾਨੀ ਕਿ 2 ਕਿਸਮ ਦੇ ਬਾਰਡਰ ਲੱਗਦੇ ਨੇ, ਤੀਸਰਾ ਪਾਕਿਸਤਾਨ ਦਾ। ਤੇ ਇਹ ਹੁਣ ਜਿਹੜਾ ਨਾ, ਹੁਣ ਤੁਹਾਨੂੰ ਮੈਂ ਕੈਮਰਾ ਸਿੱਧਾ ਕਰਕੇ, ਇਹ ਜਿਹੜਾ ਮੰਦਿਰ ਹੈਗਾ, ਇਹ ਰਸਤਾ ਬੜੀ ਖੂਬਸੂਰਤ ਗੰਦਮ ਦੀ ਫਸਲ ਹੈ। ਤੇ ਬਾਰਿਸ਼ ਨੇ ਜਨਾਬ ਮੌਸਮ ਥੋੜਾ ਜਿਹਾ ਸਲਿਪਰੀ ਜਿਹਾ ਕਰ ਛੜਿਆ, ਲੇਕਿਨ ਜਦੋਂ ਅਸੀਂ ਵੀਡੀਓ ਬਣਾਉਣ ਨਿਕਲਦੇ ਹਾਂ ਫਿਰ ਬੱਦਲ ਹੋਏ, ਹਨੇਰੀ ਹੋਏ, ਝੱਖੜ ਹੋਏ, ਫਿਰ ਵੀਡੀਓ ਬਣਨੀ ਹੈ। ਅੱਛਾ ਦੋਸਤੋ, ਇਹ 1 ਮਿੰਟ, ਇਹ ਜਿਹੜਾ ਮੰਦਿਰ ਹੈ ਨਾ, ਇਹ ਅਸੀਂ ਆ ਗਏ। ਅੱਛਾ, ਇਹ ਪਿੰਡੋਂ ਕਿਹੜਾ ਪਾਸਾ ਅਸੀਂ ਆ ਗਏ ਹਾਂ ਭਾਈਜਾਨ? ਲਾਲੀਆਂ ਪਿੰਡ ਦਾ ਪਿੰਡੋਂ ਕਿਹੜਾ ਮਹੱਲਾ ਹੈ, ਕਿਹੜਾ ਪਾਸਾ ਲੈਂਦਾ ਚੜਦਾ? ਇਹ ਸਰਕਾਰ ਹੈ ਦੱਖਣ ਪਾਸਾ, ਇੱਥੇ ਲੈ ਵਾਲੇ ਪਾਸੇ ਆ ਜਾਂਦਾ ਪਿੰਡੋਂ। ਅੱਛਾ ਠੀਕ ਹੈ। ਤੇ ਇਹ ਜਿਹੜਾ ਇੱਥੇ ਮੰਦਿਰ ਹੈਗਾ, ਤੁਸੀਂ ਨਿੱਕੇ ਵੀ ਹੁੰਦੇ ਹੋ ਤੇ ਉਦੋਂ ਦਾ ਵੇਖਦੇ ਹੋ? ਇਹਦੇ ਤੋਂ ਪਹਿਲਾਂ ਦਾ, ਸਾਡੇ ਤੋਂ ਪਤਾ ਨਹੀਂ ਕਿੰਨਾ ਕੁ ਪੁਰਾਣਾ ਉਸਤਾਦ ਜੀ। ਵਾਹ ਜੀ ਵਾਹ, ਠੀਕ ਹੋ ਗਿਆ। ਤੇ ਇੱਥੇ ਆਪਣਾ ਕਦੀ ਤੁਸੀਂ ਵੇਖਿਆ ਕਿ ਬਾਹਰੋਂ ਹਿੰਦੂ ਕਮਿਊਨਿਟੀ ਆਉਂਦੇ ਨੇ ਵੇਖਣ? ਦੇਖਿਆ ਜੀ, ਆਪਣੀ ਹੋਸ਼ ਚ ਆਉਂਦੇ ਨੇ। ਹਾਂਜੀ। ਤੇ ਉਹ ਪਿੰਡ 'ਚ ਕੋਈ ਹਿੰਦੂ ਹੈ ਕਿ ਨਹੀਂ? ਪਿੰਡ 'ਚ ਕੋਈ ਨਹੀਂ ਹੈਗਾ। ਪਿੰਡ 'ਚ ਕੋਈ ਨਹੀਂ ਹੈਗਾ। ਮੁਸਲਮਾਨ ਨੇ ਸਾਰੇ? ਮੁਸਲਮਾਨ ਹੀ ਨੇ ਸਾਰੇ, ਅਲਹਮਦੁਲਿਲਾ। ਤੇ ਇਹ ਇੱਥੇ ਦਰਬਾਰ ਜਿਹੜਾ, ਇਹ ਵੀ ਪੁਰਾਣਾ ਹੀ ਹੈ ਕਿ ਬਾਅਦ 'ਚ ਬਣਿਆ ਸੀ? ਇਹ ਬਾਅਦ 'ਚ ਹੁਣ ਹੀ ਬਣੇਦਾ। ਇਹ ਕਿੰਨੇ ਕੁ ਸਾਲ ਹੋ ਗਏ ਨੇ? 10-12? ਵਾਦੀ ਹੋ ਗਿਆ। ਅੱਛਾ, ਵਾਦੀ ਹੋ ਗਿਆ, ਠੀਕ ਹੋ ਗਿਆ। ਤੇ ਇੱਥੇ ਆ ਜਿਹੜਾ ਮੰਦਿਰ ਹੈ, ਇੱਥੇ ਆਪਣਾ ਅੰਦਰ ਕੋਈ ਬਣਿਆ ਤੇ ਹਲੇ ਵੀ ਕੋਈ ਚੀਜ਼ਾਂ ਬਾਹਰੋਂ ਥੋੜਾ ਜਾਓ ਨਾਲ। ਤੁਸੀਂ ਜਨਾਬ ਲਓ ਜੀ, ਸਾਡੇ ਨਾਲ ਦੋਸਤ ਭਾਈ ਨੇ ਐਸੇ ਪਿੰਡ ਦੇ ਨੇ। ਕੀ ਨਾਂ ਤੁਹਾਡਾ? ਇਮਰਾਨ ਭਾਈ, ਮੁਹੰਮਦ ਰਹਿਮਾਨ। ਤੇ ਇਹ ਜਨਾਬ ਪਿੰਡ ਲਾਲੀਆਂ ਦੇ ਹੈਗੇ ਨੇ ਦੋਸਤ ਵੀਰ, ਅਚਾਨਕ ਹੀ ਮਿਲੇ ਨੇ। ਤੇ ਮੈਂ ਯਾਰ ਜਿਹੜਾ ਬੰਦਾ ਪਿੰਡ ਦਾ ਹੁੰਦਾ ਨਾ, ਚਲੋ ਉਹਨਾਂ ਨੂੰ ਕਮ ਸੇ ਕਮ ਥੋੜਾ ਬਹੁਤਾ ਪਤਾ ਹੁੰਦਾ। ਅੱਛਾ, ਇਹ ਜਨਾਬ ਆ ਗਿਆ, ਇਹ ਸ਼ਿਵ ਮੰਦਿਰ ਹੈਗਾ, ਠੀਕ ਹੈ ਨਾ। ਪਹਿਲਾਂ ਮੈਂ ਤੁਹਾਨੂੰ ਵਿਖਾਣਾ, ਇੱਥੇ ਓਮ ਲਿਖਿਆ, ਇਹ ਸੀਮਟ ਦੇ ਨਾਲ ਹੀ ਜਿਹੜਾ ਨਾ, ਇਹ ਵਿੱਚ ਉਹਨਾਂ ਨੇ ਜਿਹੜਾ ਜਦੋਂ ਮੰਦਿਰ ਬਣਾਇਆ ਗਿਆ ਸੀ, ਓਮ ਦਾ ਜਿਹੜਾ ਨਾ ਬਣਾਇਆ, ਠੀਕ ਹੈ। ਹੋਰ ਇਹਦੇ 'ਚ ਮੇਰੇ ਹਾਲ ਕੋਈ ਚੀਜ਼ ਐਸੀ ਲਿਖੀ ਨਜ਼ਰ ਨਹੀਂ ਆ ਰਹੀ। ਪਹਿਲਾਂ ਤੁਹਾਨੂੰ ਇਹਦਾ, ਅੱਛਾ, ਇਹ ਕੋਲ ਇੱਕ ਦਰਬਾਰ ਵੀ ਹੈ। ਪਹਿਲਾਂ ਮੈਂ ਤੁਹਾਨੂੰ ਦਰਬਾਰ ਦੇ ਬਾਰੇ ਦੱਸ ਦਿਆਂ। ਇਹ ਦੇਖੋ ਤੁਸੀਂ, ਇਹ ਪੁਰਾਣਾ ਦਰਬਾਰ ਨਹੀਂ ਹੈਗਾ ਕਿ ਜਿਸ ਤਰ੍ਹਾਂ ਮੰਦਿਰ ਪੁਰਾਣਾ, ਇਹ ਉੱਤੇ ਲਿਖਿਆ ਹੈ ਜਨਾਬ ਹਜ਼ਰਤ ਬਾਬਾ ਜੀ ਲਾਲ ਖਾਂ ਜਲਾਲੀ, ਠੀਕ ਹੈ ਨਾ ਜੀ। ਇਹ ਜਨਾਬ ਉਹਨਾਂ ਦਾ ਦਰਬਾਰ ਹੈ। ਔਰ ਇਹ
ਮੁਸਲਮਾਨ ਬਜ਼ੁਰਗ ਸਨ ਤੇ ਇਹ ਬਿਲਕੁਲ ਨਾਲ ਮੰਦਿਰ ਹੈ। ਇਹ ਮੰਦਿਰ 47 ਤੋਂ ਪਹਿਲਾਂ ਦਾ ਤੇ ਦਰਬਾਰ ਨੂੰ ਕੁਝ ਹੀ ਸਾਲ ਹੋਏ ਨੇ। ਇੱਥੇ ਕੋਈ ਬਜ਼ੁਰਗ ਜਿਹੜਾ ਨਾ ਉਹਨਾਂ ਦੀ ਇੱਥੇ ਬਣਾਈ ਗਈ ਹੈ ਕਬਰ। ਤੇ ਇਹ ਕੋਲ ਜਿਹੜਾ ਨਾ ਉਹ ਦਰਖਤ ਬਹੁਤ ਛੋਟੇ ਪੁਰਾਣੇ ਲੱਗਦੇ ਨੇ ਪਏ। ਤੇ ਇਹ ਦੇਖੋ ਤੁਸੀਂ, ਇਹ ਬਾਹਰੋਂ ਤੁਹਾਨੂੰ ਦਿਖਾਇਆ ਇਹਦਾ। ਤੇ ਭਾਈ ਜਾਨ ਇੱਥੇ ਇਹ ਮੰਦਿਰ ਜਿਹੜਾ ਇਹਨੂੰ ਜਦੋਂ ਬਾਬਰੀ ਮਸਜਿਦ ਦਾ ਵਾਕਿਆ ਹੋਇਆ ਸੀ ਉਦੋਂ ਬੜੇ ਢੱਠ ਟੁੱਟ ਗਏ ਹਨ ਤੇ ਇਹਨੂੰ ਨਹੀਂ ਢਾਇਆ ਗਿਆ ਨਾ। ਇਹਨੂੰ ਨਹੀਂ ਢਾਇਆ ਗਿਆ ਜੀ। ਇੱਕ ਇਹ ਹੈ ਤੇ ਇੱਕ ਹੋਰ ਆ ਸਾਡੇ ਪਿੰਡ। ਦੋ ਮੰਦਿਰ ਨੇ। ਹਾਂਜੀ। ਅੱਛਾ। ਤੇ ਇਹ ਮੇਰੇ ਹਟਾਣ ਵੀ ਕੋਈ ਨਹੀਂ ਦਿੰਦਾ ਕਿ ਚਲੋ ਕਿਸੇ ਦੀ ਇਬਾਦਤ ਗਾਹ ਕਿਉਂ ਢਾਣੀ ਹੈ। ਠੀਕ ਹੈ, ਬਿਲਕੁਲ ਅਦਬ ਕਰਦੇ ਨੇ ਸਾਰੇ। ਬੜੇ ਅਦਬ ਕਰਦੇ ਆ ਜੀ ਕਈ ਲੋਕ। ਅੱਛਾ ਅੱਛਾ, ਸਹੀ ਹੈ। ਤੇ ਇੱਥੇ ਕੋਈ ਚਾੜਦੇ ਵੀ ਨੇ? ਵੀ ਹੈਗੀ ਹੈ ਜੀ ਥੋੜੀ ਜੀ। ਕੀ ਹੈ ਜੀ? ਇੱਥੇ ਸ਼ਫਾ ਵੀ ਹੈਗੀ ਹੈ। ਕਿਸ ਤਰ੍ਹਾਂ ਦੀ ਮਤਲਬ? ਇੱਥੇ ਮੌਕਾ ਸ਼ੌਕਾ ਨਿਕਲੇ ਤੇ ਝਾੜੂ ਝੂੜੂ ਚਾੜ ਦੇਣਾ, 7 ਦਿਨ ਬਾਅਦ ਉਹ ਝੜ ਝੁੜ ਜਾਂਦਾ ਆਪੇ। ਅੱਛਾ, ਯਾਨੀ ਕਿ ਇਹ ਵੀ ਇੱਕ ਟੂਨਾ ਟਾਈਪ ਜਿਸ ਤਰ੍ਹਾਂ ਹੁੰਦਾ ਕਿ ਇੱਕ ਪੂਰਾ ਕਰਨਾ। ਤੇ ਝਾੜੂ ਇੱਥੇ ਸਾਡੇ ਬੀਬੀਆਂ ਸ਼ੀਬੀਆਂ ਜਿਹੜੀਆਂ ਵੀ ਨੇ, ਬਿਲਕੁਲ ਬੰਦੇ ਭਾਵੇਂ ਕੋਈ ਵੀ ਜਿਹੜਾ ਮੰਨਤ ਮੰਗੇ ਜੀ, ਜਿਹੜਾ ਮੰਨਤ ਮੰਗੇ। ਬਿਲਕੁਲ ਸਹੀ ਹੈ। ਤੁਸੀਂ ਤੁਹਾਡਾ ਕੀ ਖਿਆਲ ਹੈ ਕਿ ਕਦੀ ਕਿਸੇ ਨੂੰ ਪਿਆ ਵੀ ਫਰਕ? ਇਹ ਫਰਕ ਬੜਾ ਪਿਆ ਜੀ ਲੋਕਾਂ ਨੂੰ। ਅਸੀਂ ਤੇ ਨਹੀਂ ਆਪਣੇ ਹੋਚ ਅਸੀਂ ਦੇਖਿਆ ਨਹੀਂ ਹੈ, ਮਸਲਨ ਆਪਣੇ ਆਪ ਨਾਲ ਨਹੀਂ ਕਰਕੇ ਦੇਖਿਆ, ਪਰ ਲੋਕਾਂ ਨੂੰ ਬੜਾ ਫਰਕ ਪੈਂਦਾ ਇੱਥੇ। ਵਾਹ ਜੀ ਵਾਹ, ਠੀਕ ਹੈ। ਲਓ ਜੀ, ਅਸੀਂ ਹੁਣ ਜਾਣਾ ਕੋਸ਼ਿਸ਼ ਕਰਨੇ ਆ ਕਿ ਤੁਹਾਨੂੰ ਉੱਤੇ ਸੂਆ ਚੈੱਕ ਕਰੋ ਇਹਦਾ। ਆਹੋ ਆਹੋ ਬਾਈ, ਉੱਤੇ ਅੱਜ ਵੀ ਜਿਹੜਾ ਨਾ ਮੰਦਿਰ ਦੇ ਉੱਤੇ ਮੈਂ ਤੁਹਾਨੂੰ ਦਿਖਾਲ ਨਾ, ਇਹ ਦੇਖੋ ਜ਼ੂਮ ਕਰਕੇ, ਇਹ ਲੱਗਾ ਇਹਦਾ ਜਨਾਬ ਤ੍ਰਿਸ਼ੂਲ। ਠੀਕ ਹੈ ਨਾ ਜੀ, ਇਹ ਲੋਹੇ ਦਾ। ਠੀਕ ਹੈ, ਇਹਨੂੰ ਕਿਸੇ ਨੇ ਕੋਈ ਨੁਕਸਾਨ ਇਸ ਮੰਦਿਰ ਨੂੰ ਨਹੀਂ ਪਹੁੰਚਾਇਆ। ਇਹ ਦੇਖੋ ਤੁਸੀਂ। ਹੁਣ ਇਹ ਆ ਗਿਆ ਜਨਾਬ ਮੰਦਿਰ ਦਾ ਮੇਨ ਦਰਵਾਜ਼ਾ। ਠੀਕ ਹੈ, ਤੇ ਇਹ ਝਾੜੂ ਨੇ ਇੱਥੇ ਪਏ। ਜਿਸ ਤਰ੍ਹਾਂ ਕਿ ਇਹ ਦੋਸਤ ਭਾਈ ਨੇ ਇਹਨਾਂ ਦੱਸਿਆ ਕਿ ਇੱਥੇ ਕੁਝ ਲੋਕ ਮੰਨਤਾਂ ਮੰਗਣ ਆਉਂਦੇ ਨੇ। ਇਹ ਮੁਸਲਮਾਨ ਹੀ ਸਾਡੇ ਜਿਹੜੇ ਪਿੰਡ ਦੇ ਜਾਂ ਨਾਲ ਦੇ ਪਿੰਡਾਂ ਦੇ ਨੇ, ਉਹ ਮੌਕਾ ਸ਼ੌਕਾ ਨਿਕਲਦਾ ਤੇ ਉਹਨਾਂ ਦਾ ਯਕੀਨ ਹੈ ਕਿ ਇੱਥੇ ਝਾੜੂ ਰੱਖ ਕੇ ਆਵਾਂਗੇ, ਜਾਂ ਪਹਿਲਾਂ ਕਹਾਂਗੇ ਜੀ ਅਗਰ ਮੇਰਾ ਮੌਕਾ ਠੀਕ ਹੋਏਗਾ ਤੇ ਮੈਂ ਉੱਥੇ ਜਾ ਕੇ ਝਾੜੂ ਸਫਾਈ ਵਾਸਤੇ ਰੱਖਾਂਗਾ ਜਾਂ ਰੱਖਾਂਗੀ। ਤੇ ਇਹ ਉਹ ਪਏ ਨੇ 4-5 ਝਾੜੂ ਪਏ ਨੇ। ਤੇ ਇਹਦੇ ਨਾਲ ਨਾਲ ਇਹ ਦਰਵਾਜ਼ਾ ਜਿਹੜਾ ਨਾ, ਠੀਕ ਹੈ ਨਾ, ਇਹ ਦਰਵਾਜ਼ਾ ਵੀ ਲੱਗਾ ਸੀ ਲੇਕਿਨ ਮੇਰਾ ਹਜੇ ਟੁੱਟ ਗਿਆ ਹੈ। ਔਰ ਅੰਦਰ ਜਨਾਬ ਤੁਹਾਨੂੰ ਹੁਣ ਵਾਲਨੇ ਆ। ਲਓ ਜੀ, ਹੁਣ ਚੱਲਦੇ ਆ ਇਸ ਮੰਦਿਰ ਦੇ ਅੰਦਰ। ਇਹ ਇਹਦਾ ਮੇਨ ਛੋਟਾ ਜਿਹਾ ਬਰਾਮਦਾ ਹੈਗਾ। ਤੇ ਜਦੋਂ ਵੀ ਕਿਸੇ ਦੀ ਮੈਂ ਇਬਾਦਤਗਾਹ ਦੇ ਵਿੱਚ ਜਾਂਦਾ ਵਾ, ਖਾ ਗੁਰਦੁਆਰਾ ਹੋਏ, ਮੰਦਿਰ ਹੋਏ, ਮਸਜਿਦ ਹੋਏ, ਤੇ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਕਿ ਜੁੱਤੀ ਲਾ ਲਈ ਜਾਏ। ਭਾਵੇਂ ਅੰਦਰ ਜਿੰਨਾ ਮਰਜ਼ੀ ਗੰਦ ਹੋਏ, ਇੱਟਾਂ ਹੋਣ, ਰੋੜੇ ਹੋਣ, ਜੁੱਤੀ ਪਾ ਕੇ ਮੈਂ ਕਦੀ ਨਹੀਂ ਗਿਆ। ਤੇ ਇਹ ਆ ਗਏ ਜਨਾਬ ਇਸ ਮੰਦਿਰ ਦੇ ਅੰਦਰ, ਸ਼ਿਵ ਮੰਦਿਰ। ਦਰਵਾਜ਼ਾ ਟੁੱਟਾ ਹੈ ਔਰ ਅੰਦਰ ਜਨਾਬ ਤੁਹਾਨੂੰ ਹੁਣ ਪੂਰੀ ਇਹਦੀ ਡਿਟੇਲ ਵਿਖਾਲਨੇ ਆ, ਛੱਤ ਵੀ ਵਿਖਾਲਨੇ ਆ ਔਰ ਮੂਰਤੀ ਸਥਾਨ ਵੀ। ਲਓ ਜੀ ਦੋਸਤੋ, ਇਹ ਮੈਂ ਮੰਦਿਰ ਦੇ ਅੰਦਰ ਆ ਗਿਆ ਵਾਂ। ਦਰਵਾਜ਼ਾ ਤਾਂ ਖੈਰ ਇਹਦਾ ਟੁੱਟ ਚੁੱਕਿਆ, ਲੇਕਿਨ ਇਹ ਅੰਦਰ ਦੇਖੋ ਤੁਸੀਂ, ਜਿਹੜੀ ਇਹ ਮਜ਼ਹਬੀ ਰਸੂਮਾਤ ਜਿਹੜੇ ਸਾਡੇ ਹਿੰਦੂ ਭਰਾ ਕਰਦੇ ਨੇ, ਇਹ ਸ਼ਿਵ ਇਹ ਪਿਆ। ਤੇ ਇੱਥੇ ਜਨਾਬ ਦੁੱਧ ਵਗੈਰਾ ਜਾਂ ਜੋ ਕੁਝ ਵੀ ਇਬਾਦਤ ਦਾ ਇੱਕ ਤਰੀਕਾ ਕਰਨ ਦਾ ਕਰਦੇ ਨੇ। ਠੀਕ ਹੈ ਨਾ। ਤੇ ਇਹ ਤੁਸੀਂ ਦੇਖ ਸਕਦੇ ਹੋ, ਉਹ ਹੀ ਪੁਰਾਣਾ ਮੰਦਿਰ 1947 ਤੋਂ ਪਹਿਲਾਂ ਦਾ ਬਣਿਆ, ਜਿਹੜਾ ਕਿ ਹਿੰਦੂ ਕਮਿਊਨਿਟੀ ਨੇ ਬਣਾਇਆ ਸੀ। ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਕਿਸੇ ਨੇ ਇਹਨੂੰ ਜਿਹੜਾ ਨਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਔਰ ਪਹੁੰਚਾਉਣਾ ਵੀ ਨਹੀਂ ਚਾਹੀਦਾ। ਕਹਿੰਦੇ ਨੇ ਕਿਸੇ ਦੀ ਵੀ ਇਬਾਦਤ ਦਾ ਹੈ ਉਹਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਇਹ ਦੇਖੋ ਤੁਸੀਂ, ਹੁਣ ਮੈਂ ਤੁਹਾਨੂੰ ਕੋਲੋਂ ਜਰਾ ਦਿਖਾ ਲਣਾ। ਇਹ ਦੇਖੋ, ਠੀਕ ਹੈ ਨਾ। ਇੱਥੇ ਇਹ ਹਲੇ ਵੀ ਨਿਸ਼ਾਨ ਹੈ ਕਿ ਦੁੱਧ ਕਿਸੇ ਨੇ ਰੀਸੈਂਟਲੀ ਜਿਹੜਾ ਨਾ ਇੱਥੇ ਨਜ਼ਰ ਆ ਰਿਹਾ, ਉਹ ਚੜਾਵਾ ਚਾੜਿਆ। ਠੀਕ ਹੈ ਨਾ। ਇਹ ਮੰਦਿਰ ਦਾ ਜਨਾਬ ਉਹੀ ਓਰੀਜਨਲ ਹਰ ਚੀਜ਼, ਇਹ ਦੀਏ ਰੱਖਣ ਵਾਸਤੇ ਵੀ ਜਿਹੜਾ ਨਾ ਇਹ ਬਣੇ ਨੇ। ਅੱਛਾ, ਇਹਦੇ ਤੇ ਨਾ ਬੜਾ ਨਕਸ਼ਨਗਾਰ ਕੀਤਾ ਗਿਆ ਸੀ ਜਿਹੜਾ ਕਿ ਤੁਹਾਨੂੰ ਦੱਸਿਆ ਗਿਆ, ਲੇਕਿਨ ਇਹ ਵੇਖੋ ਨਾ ਥੋੜਾ ਥੋੜਾ ਹੀ ਰਹਿ ਗਿਆ। ਬਹੁਤ ਜ਼ਿਆਦਾ ਨਕਸ਼ਨਗਾਰ ਔਰ ਖੂਬਸੂਰਤੀ ਸੀ ਇਹ ਡੋਮ ਦੀ ਬਣਾਈ ਗਈ ਅੰਦਰੋਂ। ਠੀਕ ਹੈ ਨਾ। ਇਹ ਦੇਖੋ ਤੁਸੀਂ, ਮੂਰਤੀ ਸਥਾਨ ਵਗੈਰਾ ਇਹ ਤਿੰਨਾਂ ਸਾਈਡਾਂ ਤੇ ਬਣੇ ਨੇ। ਤੇ ਇਹ 1947 ਦੀਆਂ ਯਾਦਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ। ਠੀਕ ਹੈ ਨਾ। ਇਹ ਦੇਖੋ। ਅੱਛਾ ਦੋਸਤੋ, ਇਸ ਪਿੰਡ ਦੇ ਵਿੱਚ ਇੱਕ ਹੋਰ ਮੰਦਿਰ ਹੈਗਾ, ਉਹ ਵੀ ਬਹੁਤ ਵੱਡਾ ਮੰਦਿਰ ਹੈ। ਇਹ ਮੰਦਿਰ ਤੇ ਹੈਗਾ ਨਾ ਪਿੰਡ ਤੋਂ ਬਾਹਰ ਬਣਾਇਆ ਗਿਆ, ਖੇਤਾਂ ਦੇ ਵਿੱਚ। ਜਿਹੜਾ ਦੂਸਰਾ ਮੰਦਿਰ ਹੈਗਾ ਉਹ ਹੈਗਾ ਲਾਲੀਆਂ ਪਿੰਡ ਦੇ ਬਿਲਕੁਲ ਦਰਮਿਆਨ 'ਚ। ਤੇ ਉਹ ਵੀਡੀਓ ਜਿਹੜੀ ਨਾ ਉਹ ਮੈਂ ਅੱਜ ਹੀ ਰਿਕਾਰਡ ਕਰ ਲਾਂਗਾ, ਲੇਕਿਨ ਕੱਲ ਪਾਵਾਂਗਾ। ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜਾ ਦੂਸਰਾ ਮੰਦਿਰ ਤੁਹਾਨੂੰ ਵਿਖਾਲਣਾ ਉਹ ਵੀ ਆਲੀਸ਼ਾਨ ਮੰਦਿਰ ਹੈ।
ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਤੇ ਤੁਹਾਨੂੰ ਆਪਣੇ ਆਪ ਵੀਡੀਓ ਸਕਰੀਨ ਦੇ ਉੱਤੇ ਉਹਦਾ ਨੋਟੀਫਿਕੇਸ਼ਨ ਆ ਜਾਏਗਾ। ਤੇ ਇਹ ਕਿ ਮੈਂ ਪੂਰਾ ਰੌਣਕ ਕਰ ਰਿਹਾ ਤੇ ਚਾਰੋਂ ਤਰਫ ਇੱਕ ਜਨਾਬ ਤੁਹਾਨੂੰ ਵਿਊ ਦਿਖਾ ਰਿਹਾ ਵਾਂ ਕਿ ਜਨਾਬ ਜਿੱਥੇ ਕਦੀ ਇਸ ਇਲਾਕੇ ਦੀ ਹਿੰਦੂ ਕਮਿਊਨਿਟੀ ਆ ਕੇ ਤੇ ਆਪਣੀ ਮਜ਼ਹਬੀ ਰਸੂਮਾਤ ਆਪਣੇ ਤਰੀਕੇ ਨਾਲ ਕਰਦੇ ਹੁੰਦੇ ਸਨ। ਤੇ ਦੋਸਤੋ ਤੇ ਸਾਥੀਓ ਮਿੱਤਰੋ, ਇਹ ਸੀ ਅੱਜ ਦੀ ਵੀਡੀਓ। ਇੱਕ ਦੂਸਰਾ ਮੰਦਰ ਤੁਹਾਨੂੰ ਅਗਲੀ ਵੀਡੀਓ 'ਚ ਵਿਖਾ ਲਾਂਗਾ। ਜਿੱਥੇ ਰਹੋ ਖੁਸ਼ ਰਹੋ। ਅੱਜ ਦੀ ਵੀਡੀਓ ਦੇ ਬਾਰੇ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਰੱਬ ਰਾਖਾ।